ਵਾਰੀ ਫਿਰ ਅਮਰੀਕਾ ਦੇ ਯੂਨੀਵਰਸਿਟੀ ਆਫ ਲਾਸ ਵੈਗਸ ਜੋ ਨਵਾਡਾ ਦੇ ਵਿੱਚ ਆ, ਉੱਥੇ ਗੋਲੀ ਚੱਲੀ ਆ, ਜਿਨ੍ਹਾਂ ਦੇ ਨਾਲ 3 ਜਣਿਆਂ ਦੀ ਮੌਤ ਹੋ ਗਈ ਹੈਗੀ ਆ। ਜੇ ਪੂਰੇ ਅਮਰੀਕਾ ਦੇ ਵਿੱਚ ਗਿਣਿਆ ਜਾਵੇ, ਇਹ 80ਵੀਂ ਸਕੂਲ ਸ਼ੂਟਿੰਗ ਹੈਗੀ ਆ। 80th ਸਕੂਲ ਸ਼ੂਟਿੰਗ ਆ ਸਨ 2023 ਦੇ ਵਿੱਚ। ਸਕੂਲਾਂ ਦੇ ਵਿੱਚ, ਜਿਹੜੀਆਂ ਬਾਹਰ ਹੁੰਦੀਆਂ ਉਹਨਾਂ ਨੂੰ ਤੁਸੀਂ ਛੱਡੋ ਪਰੇ। ਸੋ 3 ਜਣਿਆਂ ਦੀ ਮੌਤ ਹੋ ਚੁੱਕੀ ਆ ਤੇ ਕੁਝ ਲੋਕ ਜਿਹੜੇ ਫੱਟੜ ਵੀ ਹੋਏ ਹੈਗੇ ਆ। ਬੀਮ ਹਾਲ ਜੋ ਯੂਨੀਵਰਸਿਟੀ ਦਾ ਲੀ ਬਿਜ਼ਨਸ ਸਕੂਲ ਆ, ਉੱਥੇ ਇਹ ਜੋ ਸ਼ੂਟਿੰਗ ਵਾਪਰੀ ਹੈਗੀ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਸ਼ੂਟਿੰਗ ਦੇ ਸੰਬੰਧ ਦੇ ਵਿੱਚ ਕਿਹਾ, ਜੋ ਟੈਕਸਸ ਦੇ ਵਿੱਚ ਆ, ਤੇ ਰਿਪਬਲਿਕਨ ਜੋ ਹੈਗੇ ਕਾਂਗਰਸ ਦੇ ਵਿੱਚ, ਉਹਨਾਂ ਨੂੰ ਜਿਹੜਾ ਬਿੱਲ ਆ ਉਹ ਲੈ ਕੇ ਆਉਣਾ ਚਾਹੀਦਾ, ਜੋ ਆਪਾਂ ਲੈ ਕੇ ਆ ਰਹੇ ਹਾਂ, ਜਾਂ ਉਹਦਾ ਸਾਥ ਦੇਣਾ ਚਾਹੀਦਾ, ਤਾਂ ਕਿ ਜਿਹੜੇ ਅਸੌਲਟ ਵੈਪਨਸ ਆ ਤੇ ਹਾਈ ਕਪੈਸਿਟੀ ਮੈਗਜ਼ੀਨ ਉਹਦੇ ਉੱਤੇ ਬੈਨ ਲਾਇਆ ਜਾ ਸਕੇ। ਸਰੋਤਿਆਂ ਨੂੰ ਯਾਦ ਹੋਊਗਾ 2017 ਦੇ ਵਿੱਚ ਨਵਾਡਾ ਦੇ ਵਿੱਚ ਲਾਸ ਵੈਗਸ 'ਚ ਬਹੁਤ ਵੱਡੀ ਮਾਸ ਸ਼ੂਟਿੰਗ ਹੋਈ ਸੀ, ਰਾਊਟ 91 ਹਾਰਵੈਸਟ ਮਿਊਜ਼ਿਕ ਫੈਸਟੀਵਲ ਦੇ ਦੌਰਾਨ, ਜਿਹਦੇ ਵਿੱਚ 58 ਜਣਿਆਂ ਦੀ ਮੌਤ ਹੋਈ ਸੀ। ਜੋ ਅੱਜ ਦੀ ਸ਼ੂਟਿੰਗ ਹੋਈ ਆ 80ਵੇਂ US ਦੇ ਸਕੂਲ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ, 51 ਸ਼ੂਟਿੰਗਸ ਕੇ ਤੋਂ ਲੈ ਕੇ ਜੋ 12 ਦਾ ਸਕੂਲ ਆ ਉਹਨਾਂ ਦੇ ਕੈਂਪਸਸ ਦੇ ਵਿੱਚ ਹੋਈਆਂ। 29 ਯੂਨੀਵਰਸਿਟੀ ਦੀਆਂ ਕਾਲਜ ਕੈਂਪਸਸ ਦੇ ਵਿੱਚ ਹੁਣ ਤੱਕ ਇਹ ਹੋਈਆਂ ਹੈਗੀਆਂ ਆ। ਅੱਜ ਸਵੇਰੇ 11:45 ਤੇ 911 ਕਾਲਸ ਗਈਆਂ ਪੁਲਿਸ ਵਾਲਿਆਂ ਨੂੰ। ਬੀਮ ਹਾਲ ਜੋ ਯੂਨੀਵਰਸਿਟੀ ਆਫ ਲਾਸ ਵੈਗਸ ਦਾ ਹੈਗਾ ਆ, ਲੀ ਬਿਜ਼ਨਸ ਸਕੂਲ, ਉੱਥੋਂ ਵੀ ਇੱਕ ਜਿਹੜਾ ਸ਼ੂਟਰ ਆ ਉਹ ਸ਼ਰੇਆਮ ਸ਼ੂਟ ਕਰ ਰਿਹਾ ਹੈਗਾ ਆ। ਅਥਾਰਟੀਜ਼ ਨੂੰ ਪਤਾ ਆ, ਜੋ ਸਸਪੈਕਟ ਆ ਉਹਦਾ ਨਾਮ ਹਜੇ ਨਹੀਂ ਜਿਹੜਾ ਡਿਸਕਲੋਜ਼ ਕੀਤਾ ਗਿਆ। ਇਹ ਵੀ ਖਬਰਾਂ ਆ ਰਹੀਆਂ ਉਸ ਨੂੰ ਵੀ ਜਿਹੜਾ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈਗਾ ਆ। ਲਾਸ ਵੈਗਸ ਦਾ ਜੋ ਹੈਰੀ ਰੀਡ ਇੰਟਰਨੈਸ਼ਨਲ ਏਅਰਪੋਰਟ ਆ, ਯੂਨੀਵਰਸਿਟੀ ਦੇ ਬਹੁਤ ਲਾਗੇ ਆ। ਸੋ ਉਹ ਸਾਰਾ ਕੁਝ ਸ਼ਟ ਡਾਊਨ ਕਰ ਦਿੱਤਾ ਗਿਆ ਸੀ ਸਿਕਿਉਰਿਟੀ ਕੰਸਰਨ ਕਰਕੇ। ਜਿਹੜੀਆਂ ਫਲਾਈਟਸ ਆ ਉਹਨਾਂ ਨੂੰ ਵੀ ਉੱਥੋਂ ਡਾਇਵਰਟ ਕੀਤਾ ਗਿਆ, ਕੁਝ ਫਲਾਈਟਸ ਨੂੰ ਕੈਂਸਲ ਵੀ ਕੀਤਾ ਗਿਆ ਹੈਗਾ। ਜੀ, ਅਗਲੀ ਖਬਰ ਵੀ ਜਿਹੜੀ ਆ ਮੋਡੈਸਟੋ ਤੋਂ ਆ ਰਹੀ ਹੈ। ਮੋਡੈਸਟੋ ਦੇ ਵਿੱਚ ਵੀ ਇੱਕ ਸ਼ੂਟਿੰਗ ਦੀ ਵਾਰਦਾਤ ਵਾਪਰੀ ਹੈ, ਜਿਹਦੇ ਵਿੱਚ 2 ਜਾਣੇ ਜਿਹੜੇ ਨੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ, ਤੇ ਇੱਕ ਜਿਹੜਾ ਵਹੀਕਲ ਆ ਉਹ ਇਸ ਗੋਲੀਬਾਰੀ ਤੋਂ ਬਾਅਦ ਜਿਹੜਾ ਉਹ ਇੱਕ ਇਮਾਰਤ ਦੇ ਵਿੱਚ ਜਾ ਟਕਰਾਇਆ ਸੀ। ਜਿਹੜੇ ਸਪੋਕਸਪਰਸਨ ਨੇ ਪੁਲਿਸ ਡਿਪਾਰਟਮੈਂਟ ਦੇ, ਉਹਨਾਂ ਨੇ ਦੱਸਿਆ ਕਿ ਜਿਹੜਾ ਇਹ ਡਾਊਨਟਾਊਨ ਦੇ ਵਿੱਚ ਇਹ ਹਾਦਸਾ ਹੋਇਆ, ਤੇ ਜਦੋਂ ਇਹ 2 ਜਾਣੇ ਜਿਹੜੇ ਇਹ ਵਹੀਕਲ ਟਕਰਾਇਆ ਸੀਗਾ, ਵਾਹਨ ਟਕਰਾਇਆ ਸੀ ਇੱਕ ਇਮਾਰਤ ਦੇ ਵਿੱਚ, ਇੱਕ ਬਿਲਡਿੰਗ ਦੇ ਵਿੱਚ, ਤਾਂ ਉਹਨਾਂ ਨੂੰ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਜਿਹੜਾ ਉਹ ਹਸਪਤਾਲ ਲਿਜਾਇਆ ਗਿਆ ਸੀਗਾ। ਦੱਸਿਆ ਇਹ ਜਾ ਰਿਹਾ ਹੈ ਕਿ ਇਹਨਾਂ ਦੇ ਉੱਤੇ ਕਿਸੇ ਨੇ ਗੋਲੀਆਂ ਚਲਾਈਆਂ, ਤੇ ਹੋ ਸਕਦਾ ਕਿਸੇ ਜਿਹੜੀ ਇਹਨਾਂ ਦੀ ਕਿਸੇ ਰੋਡ ਰੇਜ ਨਾਲ ਦੀ ਘਟਨਾ ਦੇ ਨਾਲ ਇਹਨਾਂ ਦਾ ਵਾਹ ਵਾਸਤਾ ਪੈ ਗਿਆ ਹੋਵੇ। ਪਰ ਇਹ ਵੀ ਦੱਸਿਆ ਜਾ ਰਿਹਾ ਕਿ ਉਸ ਤੋਂ ਬਾਅਦ ਇਸ ਵਾਹਨ ਦੇ ਆਲੇ ਦੁਆਲੇ ਵੀ ਗੋਲੀਆਂ ਚੱਲਣ ਦੀ ਜਿਹੜੀ ਆਵਾਜ਼ ਆ ਉਹ ਸੁਣੀ ਗਈ ਸੀ। ਹਾਲੇ ਤੱਕ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਿਸੇ ਵੀ ਸ਼ੱਕੀ ਨੂੰ ਨਹੀਂ ਫੜਿਆ। ਹਾਂ, ਪੁਲਿਸ ਤਹਿਕੀਕਾਤ ਕਰ ਰਹੀ ਹੈ ਕਿ ਇਹ ਰੋਡ ਰੇਜ ਦੀ ਘਟਨਾ ਸੀ ਜਾਂ ਇਹ ਕੋਈ ਗੈਂਗ ਵਾਰ ਆ ਜਾਂ ਕੋਈ ਟੀਨਸ ਦਾ ਆਪਸੀ ਝਗੜਾ ਸੀਗਾ, ਕਿਉਂਕਿ ਜਿਹੜੇ ਪੀੜਤ ਨੇ, ਵਿਕਟਮ ਨੇ, ਉਹਨਾਂ ਦੀ ਜਿਹੜੀ ਏਜ ਆ ਉਹ ਵੀ ਨੌਜਵਾਨ ਟੀਨ ਏਜ ਦੇ ਵਿੱਚ ਹੀ ਉਹ ਦੋਨੇ ਜਾਣੇ ਦੱਸੇ ਜਾ ਰਹੇ ਨੇ। ਫਿਲਹਾਲ ਹਸਪਤਾਲ ਦੇ ਵਿੱਚ ਉਹਨਾਂ ਦੀ ਹਾਲਤ ਕੀ ਹੈ, ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਿਸੇ ਨੂੰ ਫੜਿਆ ਜਾਂ ਨਹੀਂ ਫੜਿਆ, ਇਹਦੇ ਬਾਰੇ ਹਲੇ ਕੋਈ ਵੀ ਡਿਟੇਲ ਜਿਹੜੀ ਆ ਉਹ ਰਿਲੀਜ਼ ਨਹੀਂ ਕੀਤੀ ਗਈ। ਜੀ।